मैं अमारात गया गल्फ ਦੇ ਵਿੱਚ ਮੇਰਾ ਵਿਜ਼ਿਟ ਸੀ ਟੂਰ ਸੀ ਤੇ ਉੱਥੇ ਮੈਂ ਵੇਖਿਆ ਇੱਕ ਬੜਾ ਦਾਨਾ ਸਿਆਣਾ ਤੇ ਦਨਾ ਅਕਲਮੰਦ ਬੰਦਾ ਸੀ। ਹਾਂਜੀ। ਮੈਨੂੰ ਮਿਲਣ ਵਾਸਤੇ ਉੱਥੇ ਆਇਆ ਤੇ ਮੈਂ ਉਹਨੂੰ ਪੁੱਛਿਆ ਸੁਣਾਓ ਪਰਦੇਸ ਦੀ ਲਾਈਫ ਕੈਸੀ ਗੁਜ਼ਰੀ ਤੇ ਅੱਖਾਂ ਦੇ ਵਿੱਚੋਂ ਆਂਸੂ ਆ ਗਏ ਤੇ ਮੈਨੂੰ ਆਖਣ ਲੱਗਾ ਘੁੰਮਣ ਸਾਹਿਬ ਕੀ ਦਸੀਏ ਬੰਦੇ ਤੇ ਕਿਸੇ ਘਰ ਘਰਾਣੇ ਦੇ ਖਾਨਦਾਨੀ ਆ ਲੇਕਿਨ ਇੱਕ ਚਵਲ ਕਫੀਲ ਦੇ ਨਾ ਸੀ ਅਹਿਮਦ ਮਾਤਹਿਤ ਪੇਸ਼ ਪੈ ਗਿਆ। ਜਿਹੜਾ ਸਾਡਾ ਰਬਾਬ ਏ ਬਹੁਤ ਕੋਈ ਗੰਦਾ ਆਦਮੀ। ਮੈਂ ਆਖਿਆ ਪੁੱਛਿਆ ਕਿਵੇਂ ਉਸ ਆਖਿਆ ਨਾ ਉਹਨੇ ਕਦੀ ਤਨਖਾਹ ਟਾਈਮ ਤੇ ਦਿੱਤੀ ਤੇ ਜਦੋਂ ਦਿੱਤੀ ਜੇ ਉਹ ਵੀ ਪੂਰੀ ਨਹੀਂ ਦਿੱਤੀ। ਹਾਂਜੀ। ਇਹਨੇ ਆਪਣੇ ਘਰ ਦੀ ਕੋਠੀ ਦੇ ਉੱਤੇ ਲਿਖਾਇਆ ਹਾਜ਼ਾ ਮਿਨ ਫਾਜ਼ਲੇ ਰੱਬੀ ਬਣਾ ਕੇ ਨਾ ਤੇ ਉਹਤੇ ਫੱਟੀ ਲਾਈਏ ਕਿ ਹਾਜ਼ਾ ਮਿਨ ਫਾਜ਼ਲੇ ਰੱਬੀ। ਤੇ ਮੇਰਾ ਦਿਲ ਕਰਦਾ ਕਿ ਮੈਂ ਜਾ ਕੇ ਤੇ ਪਿੰਡ ਵਾਲਿਆਂ ਨੂੰ ਦੱਸਾਂ ਕਿ ਇਹ ਅੱਲਾ ਦਾ ਫਜ਼ਲ ਨਹੀਂ, ਇਹ ਸਾਡਾ ਖੂਨ ਪਸੀਨਾ ਹੈ। ਹਾਂਜੀ ਬਿਲਕੁਲ। ਏਡਾ ਚਵਲ ਬੰਦਾ ਕਿ ਮਜ਼ਦੂਰਾਂ ਦਾ ਹੱਕ ਖਾ ਜਾਂਦਾ ਤੇ ਕਦੀ ਸਿੱਧੇ ਮੂੰਹ ਬੋਲਿਆ ਵੀ ਨਹੀਂ। ਫਿਰ ਤੇ ਉਹ ਮੈਨੂੰ ਮੀਆਂ ਸਾਹਿਬ ਦਾ ਫਿਰ ਸ਼ੇਰ ਯਾਦ ਆ ਗਿਆ। ਮੈਂ ਉਹਨੂੰ ਸੁਣਾਇਆ, ਮੈਂ ਕਿਹਾ ਝੁਰ ਨਾ ਇਹ ਤੇ ਮੀਆਂ ਸਾਹਿਬ ਬੜੀ ਪਹਿਲਾਂ ਵੀ ਸੁਣਾ ਗਏ ਨੇ ਕਿ ਬੜੇ ਬੜੇ ਮੈਂ ਢੈਂਦੇ ਵੇਖੇ ਜ਼ੋਰਾ ਵਰ ਸਤਰਾਣੇ ਬੇਵਕੂਫਾਂ ਦੇ ਨੌਕਰ ਵੇਖੇ ਦਾਨਸ਼ਮੰਦ ਸਿਆਣੇ। ਇਹ ਜਿਹੜੀ ਅਕਲ ਤੇ ਦਨਾਈ ਹੈ ਨਾ ਇਹ ਕਿਸੇ ਦੀ ਜਾਗੀਰ ਨਹੀਂ, ਇਹ ਅੱਲਾ ਦੀ ਦੇਣ ਹੈ। ਅੱਲਾ ਜਿਹਨੂੰ ਚਾਹੇ ਅਕਲ ਦੇ ਛੜੇ, ਦਨਾਈ ਦੇ ਛੜੇ, ਸ਼ਊਰ ਦੇ ਛੜੇ, ਹਿਕਮਤ ਦੇ ਛੜੇ। ਉਹ ਇੱਥੇ ਉਹ ਗੱਲ ਆ ਜਾਂਦੀ ਹਜ਼ਰਤ ਦਾਊਦ अलैहिस्सलाम ਤੇ हज़रत सुलेमान अलैहिस्सलाम ਦੀ। ਦਾਊਦ ਵੀ ਅੱਲਾ ਦੇ ਨਬੀ ਹੋਏ ਨੇ, हज़रत सुलेमान अलैहिस्सलाम ਵੀ ਅੱਲਾ ਦੇ ਨਬੀ ਹੋਏ ਨੇ। हज़रत ਦਾਊਦ अलैहिस्सलाम ਦੇ ਬੇਟੇ ਸਨ, ਉਹਨਾਂ ਦਾ ਨਾਂ ਸੀ हज़रत सुलेमान अलैहिस्सलाम। हज़रत दाऊद अलैहिस्सलाम ਦੇ ਕੋਲ ਇੱਕ ਕੇਸ ਆਇਆ। ਹਾਂਜੀ। ਕੇਸ ਇਹ ਆਇਆ ਬਈ ਇੱਕ ਕਬੀਲੇ ਵਾਲੇ ਲੋਕ ਆਏ ਤੇ ਉਹਨਾਂ ਆ ਕੇ ਤੇ ਆਖਿਆ ਬਈ ਯਾ ਨਬੀ ਅੱਲਾ ਸਾਡੇ ਨਾ ਅੰਗੂਰਾਂ ਦੇ ਬਾਗ ਸਨ ਤੇ ਇੱਕ ਬਾਗ ਦੇ ਵਿੱਚ ਫਲਾਣੇ ਬੰਦੇ ਦੀਆਂ ਬੱਕਰੀਆਂ ਵੜੀਆਂ ਨੇ ਤੇ ਉਹਨਾਂ ਬੱਕਰੀਆਂ ਨੇ ਮਤਲਬ ਸਾਰਾ ਬਾਗ ਉਜਾੜ ਛੜਿਆ। ਹਾਂਜੀ। ਮਤਲਬ ਫਲ ਲੱਗਾ ਸੀ ਤੇ ਇਹ ਫਲ ਪੱਕ ਕੇ ਤਿਆਰ ਨਹੀਂ ਸੀ ਹੋਇਆ ਲੇਕਿਨ ਉਹਨਾਂ ਨੇ ਬੱਕਰੀਆਂ ਨੇ ਸਾਰਾ ਫਲ ਵੀ ਉਜਾੜ ਛੜਿਆ ਤੇ ਬਾਗ ਵੀ ਤਬਾਹ ਕਰ ਛੜਿਆ। ਤੇ ਹਜ਼ਰਤ ਦਾਊਦ अलैहिस्सलाम ਨੇ ਫੈਸਲਾ ਇਹ ਕੀਤਾ ਕਿ ਜਿਹੜਾ ਉਹ ਬੰਦਾ ਜਿਹਦੀਆਂ ਬੱਕਰੀਆਂ ਨੇ ਉਹਨੂੰ ਬੁਲਾਓ। ਜਦੋਂ ਉਹ ਬੰਦਾ ਆਇਆ ਜਿਹਦੀਆਂ ਬੱਕਰੀਆਂ ਸਨ ਤੇ ਉਹਨੂੰ ਪੁੱਛਿਆ ਵੀ ਕਿਆ ਤੇਰੀਆਂ ਬੱਕਰੀਆਂ ਨੇ ਇਹਨਾਂ ਦਾ ਨੁਕਸਾਨ ਕੀਤਾ, ਬਾਗ ਉਜਾੜਿਆ? ਅੱਛਾ। ਤੇ ਉਹ ਬੱਕਰੀਆਂ ਵਾਲਾ ਬੰਦਾ ਆਖਣ ਲੱਗਾ ਜੀ ਬਿਲਕੁਲ ਮੇਰੀਆਂ ਬੱਕਰੀਆਂ ਨੇ ਨੁਕਸਾਨ ਕੀਤਾ, ਬਾਗ ਉਜਾੜਿਆ। ਤੇ ਹਜ਼ਰਤ ਦਾਊਦ अलैहिस्सलाम ਨੇ ਫੈਸਲਾ ਇਹ ਕੀਤਾ ਵੀ ਇਹ ਜਿਹੜੀਆਂ ਸਾਰੀਆਂ ਬੱਕਰੀਆਂ ਨੇ ਨਾ ਇਹ ਉਸ ਬਾਗ ਦੇ ਉਜਾੜਨ ਦੇ ਮੁਆਵਜ਼ੇ ਦੇ ਵਿੱਚ ਬਦਲੇ ਦੇ ਵਿੱਚ ਬਾਗ ਵਾਲੇ ਨੂੰ ਦੇ ਦਿੱਤੀਆਂ ਜਾਣ। ਅੱਛਾ। ਹੁਣ ਉਹ ਜਿਨ੍ਹਾਂ ਦਾ ਬਾਗ ਉਜੜਿਆ ਸੀ ਉਹ ਬੜੇ ਰਾਜ਼ੀ ਹੋਏ ਕਿ ਮਤਲਬ ਸਾਡਾ ਨੁਕਸਾਨ ਹੋਇਆ ਸੀ। ਹਾਂਜੀ। ਤੇ ਇਹ ਸਾਰੀਆਂ ਬੱਕਰੀਆਂ ਸਾਨੂੰ ਬਦਲੇ ਦੇ ਵਿੱਚ ਲੱਭ ਗਈਆਂ ਨੇ। ਬਿਲਕੁਲ ਸਹੀ। ਹੁਣ ਉਹ ਬੱਕਰੀਆਂ ਵਾਲਾ ਜਿਹੜਾ ਉਹ ਬੜਾ ਪਰੇਸ਼ਾਨ ਹੋਇਆ ਕਿਉਂ ਨੁਕਸਾਨ ਤੇ ਚਲੋ ਵਾਕਈ ਹੋਇਆ ਸੀ ਲੇਕਿਨ ਇਹ ਸਾਰੀਆਂ ਬੱਕਰੀਆਂ ਮੇਰੀਆਂ ਟੁਰ ਗਈਆਂ ਨੇ। ਇੰਨਾ ਨਹੀਂ ਹੋਇਆ। ਨਬੀ ਨੇ ਫੈਸਲਾ ਗਲਤ ਨਹੀਂ ਕੀਤਾ ਬਿਲਕੁਲ। ਲੇਕਿਨ ਜਿਹੜੇ ਵੇਲੇ ਉਹ ਦੋਵੇਂ ਪਾਰਟੀਆਂ ਨਿਕਲੀਆਂ ਨਾ ਉੱਥੋਂ ਨਬੀ ਪਾਕ ਦੇ ਅਦਾਲਤ ਦੇ ਵਿੱਚੋਂ ਬਾਰਗਾਹ ਚੋਂ ਬਾਹਰ ਆਈਆਂ ਤੇ ਅੱਗੇ ਹਜ਼ਰਤ ਸੁਲੇਮਾਨ अलैहिस्सलाम ਸਨ, ਇਹ ਨਿੱਕੇ ਜਿਹੇ ਸਨ। ਅੱਛਾ। ਤੇ ਉਹਨਾਂ ਨੇ ਵੇਖਿਆ ਕਿ ਇੱਕ ਪਾਰਟੀ ਬੜੀ ਖੁਸ਼ ਹੈ ਤੇ ਦੂਜੀ ਪਾਰਟੀ ਪਰੇਸ਼ਾਨ। ਤੇ ਹਜ਼ਰਤ ਸੁਲੇਮਾਨ अलैहिस्सलाम ਨੇ ਪੁੱਛਿਆ ਵੀ ਯਾ ਤੁਸੀਂ ਤੇ ਬੜੇ ਖੁਸ਼ ਹੋ ਤੇ ਨਾਲ ਦਿਆਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਪਰੇਸ਼ਾਨ ਹੋ? ਤੇ ਉਹ ਜਿਹੜੇ ਪਰੇਸ਼ਾਨ ਸਨ ਉਹਨਾਂ ਨੇ ਦੱਸਿਆ ਕਿ ਇੰਝ ਇੰਝ ਬੱਕਰੀਆਂ ਨੇ ਨੁਕਸਾਨ ਕੀਤਾ ਸੀ ਤੇ ਅੱਲਾ ਦੇ ਨਬੀ ਨੇ ਫੈਸਲਾ ਕੀਤਾ ਤੇ ਮਤਲਬ ਉਹ ਸਾਡੀਆਂ ਬੱਕਰੀਆਂ ਸਾਰੀਆਂ ਉੱਧਰ ਟੁਰ ਗਈਆਂ ਨੇ। ਹਾਂਜੀ। हज़रत सुलेमान अलैहिस्सलाम ने आख्या फिर चलो उसे नबी की अदालत में फिर वापस चलो। अच्छा। वो दोवें पार्टियां फिर नबी पाक की अदालत में टुर गई।
ਤੇ ਹਜ਼ਰਤ ਦਾਊਦ अलैहिस्सलाम ਨੂੰ ਹਜ਼ਰਤ ਸੁਲੇਮਾਨ अलैहिस्सलाम ਅਰਜ਼ ਕਰਦੇ ਨੇ ਕਿ ਐ ਮੇਰੇ ਅੱਬਾ ਜੀ, ਹਾਂਜੀ ਯਾ ਨਬੀ ਅੱਲਾ, ਤੁਸਾਂ ਜਿਹੜਾ ਫੈਸਲਾ ਕੀਤਾ, ਇੱਕ ਵਾਰੀ ਫੇਰ ਆਪਣੇ ਫੈਸਲੇ ਦੇ ਉੱਤੇ ਨਜ਼ਰਸਾਨੀ ਕਰੋ। ਤੇ ਹਜ਼ਰਤ ਦਾਊਦ अलैहिस्सलाम ਨੇ ਅੱਗੋਂ ਇਹ ਨਹੀਂ ਆਖਿਆ ਕਿ ਮੈਂ ਇੱਕ ਵਾਰੀ ਫੈਸਲਾ ਕਰ ਛੜਿਆ ਤੇ ਇਹਦੇ ਤੇ ਨਜ਼ਰਸਾਨੀ ਕਿਉਂ ਕਰਾਂ, ਨਹੀਂ, ਉਹਨਾਂ ਦੇ ਆਖਣ ਦੇ ਉੱਤੇ ਨਾ ਫੇਰ ਨਜ਼ਰਸਾਨੀ ਕੀਤੀ ਤੇ ਆਖਣ ਲੱਗੇ ਬੇਟਾ ਮੈਂ ਫੈਸਲਾ ਤੇ ਇਹ ਹੀ ਕੀਤਾ ਜੋ ਮੈਂ ਬੋਲ ਛੜਿਆ ਅੱਗੇ। ਤੇ ਹਜ਼ਰਤ ਸੁਲੇਮਾਨ अलैहिस्सलाम ਆਖਣ ਲੱਗੇ ਅੱਬਾ ਜੀ ਜੇ ਇਜਾਜ਼ਤ ਹੋਵੇ ਤੇ ਮੈਂ ਗੱਲ ਕਰ ਸਕਣਾ। ਤੇ ਹਜ਼ਰਤ ਦਾਊਦ अलैहिस्सलाम ਆਖਣ ਲੱਗੇ ਬੇਟਾ ਗੱਲ ਕਰੋ। ਆਖਣ ਲੱਗੇ ਫਿਰ ਅੱਬਾ ਜੀ ਮੇਰਾ ਮਸ਼ਵਰਾ ਇਹ ਵੇ, ਮੇਰੀ ਅਕਲ ਫਰਾਸਤ ਜ਼ੇਨ ਜ਼ਹਨੀਅਤ ਇਹ ਆਂਦੀ ਏ ਕਿ ਜਿਨ੍ਹਾਂ ਦਾ ਤੇ ਬਾਗ ਉਜੜਿਆ, ਨੁਕਸਾਨ ਹੋਇਆ, ਤੇ ਤੁਸਾਂ ਉਹਨਾਂ ਨੂੰ ਮਤਲਬ ਸਾਰੀਆਂ ਬੱਕਰੀਆਂ ਦੇ ਦਿੱਤੀਆਂ ਨੇ ਉਹਦੇ ਕੋਲੋਂ ਲੈ ਕੇ, ਲੇਕਿਨ ਇੰਜ ਕਰੋ, ਇਹ ਜਿਹੜਾ ਬੰਦਾ ਨਾ ਬੱਕਰੀਆਂ ਵਾਲਾ, ਹਾਂਜੀ ਇਹਦੀਆਂ ਬੱਕਰੀਆਂ ਅੰਗੂਰਾਂ ਵਾਲੇ ਦੇ ਹਵਾਲੇ ਕਰ ਦਿਓ। ਬਿਲਕੁਲ ਠੀਕ। ਜਿੰਨੀ ਦੇਰ ਤੱਕ ਬਾਗ ਦੁਬਾਰਾ ਫੇਰ ਉਸੇ ਕੰਡੀਸ਼ਨ 'ਚ ਨਹੀਂ ਆਉਂਦਾ, ਹਾਂਜੀ ਜਿਵੇਂ ਮਤਲਬ ਤਬਾਹ ਹੋਇਆ ਸੀ ਤੇ ਉਸ ਹਾਲਤ ਦੇ ਵਿੱਚ ਸੀ, ਜਿੰਨੀ ਦੇਰ ਤੱਕ ਬਾਗ ਉਸੇ ਹਾਲਤ 'ਚ ਵਾਪਸ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਬੱਕਰੀਆਂ ਉਹ ਰੱਖਣ, ਬਿਲਕੁਲ ਠੀਕ। ਇਹਨਾਂ ਦਾ ਦੁੱਧ ਚੋਣ, ਇਹਨਾਂ ਨੂੰ ਮਤਲਬ ਪੱਠੇ ਛੱਠੇ ਪਾਣ, ਇਹਨਾਂ ਦੀ ਖਿਦਮਤ ਸੇਵਾ ਕਰਨ ਤੇ ਇਹਨਾਂ ਦਾ ਦੁੱਧ ਧੋਣ। ਤੇ ਜਿਹੜੇ ਬੱਕਰੀਆਂ ਬੱਚੇ ਦੇਣ, ਹਾਂਜੀ ਉਸ ਦੌਰਾਨ ਉਹ ਬੱਚੇ ਉਸ ਦੌਰਾਨ ਜਿਹੜੇ ਹੋਣ ਉਹ ਅੰਗੂਰਾਂ ਵਾਲੇ ਰੱਖ ਲੈਣ, ਤੇ ਅਸਲ ਬੱਕਰੀਆਂ ਜਿਹੜੀਆਂ ਨੇ ਨਾ ਉਹ ਇਸੇ ਹਾਲਤ ਦੇ ਵਿੱਚ ਇਹ ਬੱਕਰੀਆਂ ਵਾਲੇ ਨੂੰ ਵਾਪਸ ਦੇ ਦਿੱਤੀਆਂ ਜਾਣ। ਵਾਹ। ਜਦੋਂ ਹਜ਼ਰਤ ਦਾਊਦ अलैहिस्सलाम ਨੇ ਆਪਣੇ ਬੇਟੇ ਸੁਲੇਮਾਨ अलैहिस्सलाम ਦੀ ਇਹ ਬਾਤ ਸੁਣੀ ਤੇ ਬੜੇ ਖੁਸ਼ ਹੋਏ ਤੇ ਆਖਣ ਲੱਗੇ ਬੇਟਾ ਮਾਸ਼ਾ ਤੇਰੇ ਇਸ ਫੈਸਲੇ ਦਾ, ਤੇਰੇ ਇਸ ਮਸ਼ਵਰੇ ਦਾ ਮੈਨੂੰ ਬੜਾ ਮਜ਼ਾ ਆਇਆ ਤੇ ਇਹੀ ਫੈਸਲਾ ਮੇਰਾ ਹੋਏਗਾ। ਬਿਲਕੁਲ ਠੀਕ, ਜ਼ਬਰਦਸਤ। ਉਹ ਗੱਲ ਤੇ ਜਿਹੜੀ ਇੱਥੋਂ ਤੱਕ ਮੁੱਕ ਗਈ, ਲੇਕਿਨ ਸਾਨੂੰ ਇਸ ਗੱਲ ਦੇ ਵਿੱਚੋਂ ਸਬਕ ਇਹ ਮਿਲਦਾ ਕਿ ਜਿਹੜੀ ਅਕਲ ਏ, ਸ਼ਊਰ ਏ, ਦਾਨਾਈ ਏ, ਇਹ ਅੱਲਾ ਦੀ ਤਰਫੋਂ ਦੇਣ। ਹਾਂਜੀ ਬੇਸ਼ੱਕ। ਕਈ ਵਾਰੀ ਕੋਈ ਬੱਚੇ, ਕੋਈ ਛੋਟੇ ਐਸੀ ਗੱਲ ਕਰ ਛੱਡਦੇ ਨੇ ਕਿ ਜਿਹੜੇ ਕੰਮ ਵੱਡਿਆਂ ਕੋਲੋਂ ਠੀਕ ਨਹੀਂ ਹੋ ਸਕਦੇ। ਅੱਲਾ ਮਾਫ ਕਰੇ, ਮੈਂ ਇਹਦੇ ਚ ਇਹ ਨਹੀਂ ਆਉਂਦਾ ਕਿ ਨਬੀ ਦਾਊਦ ਕੋਲੋਂ ਫੈਸਲਾ ਗਲਤ ਹੋਇਆ, ਆਪਣੀ ਉਹ ਗੱਲ ਤੇ ਦੱਸਿਆ ਨਾ ਕੰਪਲੀਟ ਹੋ ਗਈ, ਅਗਲੀ ਗੱਲ ਆਪਣੀ ਪਤਾ ਦੱਸਣਾ। ਕਈ ਵਾਰੀ ਕੋਈ ਬੱਚੇ ਉਹ ਕੰਮ ਦੱਸ ਛੱਡਦੇ ਨੇ ਜਿਹੜੇ ਵੱਡਿਆਂ ਕੋਲੋਂ ਠੀਕ ਨਹੀਂ ਹੁੰਦੇ, ਲੇਕਿਨ ਵੱਡਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਮਤਲਬ ਇੱਥੋਂ ਸਾਡੇ ਕੋਲੋਂ ਗਲਤੀ ਹੋ ਗਈ, ਇੱਥੋਂ ਸਾਡੇ ਕੋਲੋਂ ਮਿਸਟੇਕ ਹੋ ਗਈ, ਬਿਲਕੁਲ ਨਾ ਕਿ ਉਹ ਇਸੇ ਗੱਲ ਦੇ ਉੱਤੇ ਡਟੇ ਰਹਿਣ ਕਿ ਅੱਛਾ ਹੁਣ ਹੋ ਕੇ ਸਾਡਾ ਜੰਮ ਤੇ ਤੂੰ ਸਾਨੂੰ ਸਮਝਾਏਗਾ, ਹਾਂਜੀ ਅਸੀਂ ਤੇਰੇ ਪਿਓ ਆ, ਤੂੰ ਸਾਡਾ ਪਿਓ ਨਹੀਂ। ਬਿਲਕੁਲ। ਹਾਂਜੀ ਚੱਲਦਾ। ਅਕਲ, ਸ਼ਊਰ, ਦਨਾਈ, ਜਿਵੇਂ ਵਿਰਾਸਤ ਦੇ ਵਿੱਚ ਜ਼ਮੀਨ ਮਿਲਦੀ ਹੈ, ਮਕਾਨ ਮਿਲਦਾ ਹੈ, ਜਾਇਦਾਦ ਮਿਲਦੀ ਹੈ, ਵਗੈਰਾ ਵਗੈਰਾ, ਇਸੇ ਤਰ੍ਹਾਂ ਹੀ ਅਕਲ ਤੇ ਸ਼ਊਰ ਵੀ ਇਹ ਵਿਰਾਸਤ ਦੇ ਵਿੱਚ ਮਿਲਦਾ ਹੈ। ਬਿਲਕੁਲ। ਲੇਕਿਨ ਇਹ ਨਹੀਂ ਹੋ ਸਕਦਾ ਕਿ ਸਿਆਣਿਆਂ ਦੇ ਅੱਗੋਂ ਸਿਆਣੇ ਹੀ ਪੈਦਾ ਹੋਣ ਤੇ ਬੇਵਕੂਫਾਂ ਦੇ ਵਿੱਚੋਂ ਬੇਵਕੂਫ ਹੀ ਪੈਦਾ ਹੋਣੇ ਨੇ। ਬੜੇ ਬੜੇ ਕੁੰਡ ਲੋਕ, ਹਾਂਜੀ ਬੜੇ ਬੜੇ ਬੇਵਕੂਫ ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਬੜੇ ਬੜੇ ਸਿਆਣੇ ਪੈਦਾ ਹੋਏ ਨੇ, ਬਿਲਕੁਲ। ਤੇ ਬੜੇ ਬੜੇ ਸਿਆਣੇ ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਬੜੇ ਬੜੇ ਬੇਵਕੂਫ ਪੈਦਾ ਹੋਏ ਨੇ।